ਹੈਲੋ ਰਿਆਬ ਕੀ ਕਰਦੀ ਪਈਆਂ? ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ अस्सलाम वालेकुम ਤੇ ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਕਿ ਸਾਰੇ ਵੀਰ ਭਰਾ ਜਿੱਥੇ ਜਿੱਥੇ ਵੀ ਕੋਈ ਵਸਦਾ ਨਾ ਉਹ ਵਧੀਆ ਹੋਊਗਾ। ਉਹਦੇ ਉੱਤੇ ਰੱਬ ਦੀ ਮਿਹਰ ਹੋਊਗੀ। ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਬਲੌਗ ਦੇ ਨਾਲ। ਮੈਂ ਰਾਣਾ ਖਾਲਦ ਮਕਬੂਲ। ਅਸਲਮ ਖਾਨ ਵਕਾਰ ਸਾਹਿਬ ਜੀ ਆ ਗਏ ਹੋਏ ਆ। ਉਂਝ ਤਾਂ ਲਾਹੌਰੋਂ ਵਾਪਸੀ ਉਹਨਾਂ ਦੀ ਹੋ ਗਈ ਆ। ਮੈਨੂੰ ਫੋਨ ਆਇਆ ਸੀਗਾ ਤੇ ਉਹ ਘਰੇ ਚਲੇ ਗਏ ਇੱਕ ਵਾਰੀ। ਤੇ ਮੈਂ ਹੁਣ ਇੱਥੇ ਆ ਸ਼ਾਮਾਂ ਹੋ ਗਈਆਂ ਹੋਈਆਂ। ਆ ਦੇਖ ਲਓ ਤੁਸੀਂ ਨਾ, ਉਹ ਸੂਰਜ ਜਿਹੜਾ ਨਾ ਡੁੱਬ ਰਿਹਾ ਹੈਗਾ। ਮੈਂ ਇਸ ਵੇਲੇ ਇੱਥੇ ਇਸ ਵਾਸਤੇ ਖੜਾ ਵੀ ਉਹ ਟਰੈਕਟਰ ਵਾਲਾ ਆ ਰਿਹਾ। ਇਹਨੂੰ ਆ ਚਾਰ ਚਫੇਰੇ ਜਿਹੜਾ ਨਾ ਉਹ ਮਰਾਉਂਗਾ ਹਲਾਂ ਦੀ। ਉਹ ਸਿਆਣੇ ਕਹਿੰਦੇ ਆ ਵੀ ਵਾਈ ਜਿਹੜੀ ਆ ਨਾ, ਗੱਡਣਾ ਵਾਈ ਨਹੀਂ ਹੁੰਦੀ, ਵਾਈ ਨੂੰ ਕੁੰਜਣਾ ਵਾਈ ਹੁੰਦੀ। ਵੀ ਵੇਲੇ ਨਾਲ ਬੰਦਾ ਕੁੰਜ ਲਵੇ। ਹੁਣ ਮੈਂ ਕੋਸ਼ਿਸ਼ ਤਾਂ ਬੜੀ ਕੀਤੀ ਸੀ ਵੀ ਵੇਲੇ ਨਾਲ ਕੁੰਜੀ ਜਾਵੇ। ਦੇਰ ਹੋ ਗਈ ਪਰ ਕੀ ਹੈ ਕਿ ਕੁੰਜੀ ਗਈ, ਸ਼ੁਕਰ ਅਲਹਮਦੁਲਿਲਾ। ਤੇ ਇਦਾਂ ਹੀ ਹੁਣ ਇਹ ਤੂੜੀ ਨੂੰ ਵੀ ਕੁੰਜਣਾ ਨਾ ਇੱਕ ਬੜਾ ਜ਼ਰੂਰੀ ਆ। ਉਹਦੀ ਵਜ੍ਹਾ ਇਹ ਹੈਗੀ ਆ ਵੀ ਇਹ ਮੌਸਮ, ਮਾੜੀ ਜੀ ਹਵਾ ਚੱਲ ਗਈ ਨਾ, ਤੂੜੀ ਦਾ ਕਿਹੜਾ ਭਾਰ ਹੁੰਦਾ, ਉੱਡ ਜੂਗੀ। ਇਹਨੂੰ ਇੱਕ ਪਾਸੋਂ ਮਾੜਾ ਜਿਹਾ ਟੱਕ ਲੱਗ ਜੂਵੇ ਨਾ, ਜਿੱਥੋਂ ਹਵਾ ਪੈਣ ਲੱਗ ਜੇ, ਇਹ ਉੱਥੋਂ ਇੰਜ ਉੱਡੀ ਜਾਂਦੀ ਆ, ਉੱਡੀ ਜਾਂਦੀ ਆ, ਉੱਡੀ ਜਾਂਦੀ ਆ। ਫਿਰ ਦੂਜਾ ਇਹ ਆ ਵੀ ਮੈਂ ਸੁਬਾਹ ਨੂੰ ਬਸ਼ੀਰ ਨੂੰ ਕਹਿ ਦਿੱਤਾ ਵੀ ਇਹ ਰੋਣੀ ਛੱਡ ਦੇ ਨਾ, ਵੀ ਜ਼ਮੀਨ ਨੂੰ ਇੱਕ ਵਾਰੀ ਰੋਣੀ ਕਰੂੰਗਾ, ਉਸ ਤੋਂ ਬਾਅਦ ਇਹਦੇ 'ਚ ਫਿਰ ਹਲ ਵਹਾ ਕੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਰੋਣੀ ਕਰਕੇ ਨਾ, ਵੀ ਕੁਛ ਮੇਰਾ ਇਰਾਦਾ ਹੈਗਾ ਵੀ ਹੁਣ ਤਿਲ ਗੱਡਾਂ ਤੇ ਕੁਛ ਮੱਕੀ ਦਾ ਆ। ਪਰ ਕੁਛ ਵੀਰ ਭਰਾ ਕਹਿ ਰਹੇ ਆ ਕਿ ਤੂੰ ਪਰਾਂ ਨਾ ਬਸ ਤੇਲ ਗੱਡ ਦੇ। ਤੇ ਜੋ ਵੀ ਬਹਰਹਾਲ ਹੋਇਆ, ਉਹ ਜੋ ਮਾਲਕ ਨੂੰ ਮਨਜ਼ੂਰ ਹੋਇਆ ਉਹ ਉੱਦਾਂ ਹੋਊਗਾ। ਤੇ ਬਾਕੀ ਤੂੜੀ ਦੀ ਮੈਂ ਗੱਲ ਕਰਦਾ ਸੀਗਾ ਵੀ ਤੂੜੀ ਹੁਣ ਜਿਹੜੀ ਹੈ ਨਾ, ਇਹ ਬਹੁਤ ਜ਼ਰੂਰੀ ਆ ਵੀ ਇਹਨੂੰ ਹੁਣ ਇਹ ਜਲਦੀ ਤੋਂ ਜਲਦੀ ਨਾ ਹਵਾ, ਮੀਂਹ ਦਾ ਇਹਨੂੰ ਐਡਾ ਰੌਲਾ ਨਹੀਂ ਹੈ, ਲੇਕਿਨ ਵਹਾਅ ਦਾ ਬੜਾ ਰੌਲਾ। ਇਹ ਨਾ ਹੋਵੇ ਵੀ ਹੁਣ ਇਹ 18,000 ਰੁਪਏ ਦੇ ਹਿਸਾਬ ਨਾਲ ਤਾਂ ਕਢਾਈ ਹੋਈ ਆ, ਵਿੱਚ ਦਾਣੇ ਵੀ ਆ, ਪਰ ਇਹਦੇ ਕਰਕੇ 18,000 ਭਰਿਆ, ਨਹੀਂ ਤੇ 6,000 ਚ 6500 ਰੁਪਏ ਚ ਕਿੱਲੇ ਦੇ ਹਿਸਾਬ ਨਾਲ ਸਰ ਜਾਣਾ ਸੀਗਾ। ਤੇ ਇਹ ਜ਼ਰੂਰ ਦੱਸਿਓ ਵੀ ਉਧਰ ਜਿਹੜੀ ਆ ਹਾਰਵੈਸਟਰ ਦੀ ਵਢਾਈ ਚੜ੍ਹਦੇ ਪੰਜਾਬ ਦੇ ਵਿੱਚ ਉਹ ਕਿੰਨੀ ਚੱਲਦੀ ਆ, ਤੂੜੀ ਵਾਲੀ ਮਸ਼ੀਨ ਦੀ ਕਿੰਨੀ ਚੱਲਦੀ ਆ, ਤੇ ਚਾਪਰ ਜਿਹੜਾ ਕੱਲੀ ਤੂੜੀ ਬਣਾਉਂਦਾ ਉਹ ਕਿੰਨੇ ਦੀ ਕਿੱਲੇ 'ਚ ਬਣਾ ਕੇ ਦਿੰਦਾ, ਤੇ ਕੱਲੀ ਜਿਹੜੀ ਹਾਰਵੈਸਟਰ ਆ ਉਹ ਕਿੰਨੇ ਦੀ ਆ। ਮੈਂ ਉਧਰ ਬਹੁਤ ਸਸਤੀ ਹੋਣੀ, ਮੇਰੇ ਖਿਆਲ ਆ ਵੀ 5,000 ਰੁਪਏ 'ਚ ਤੂੜੀ ਵਾਲੀ ਬਣਾ ਕੇ ਜਾਂਦੀ ਹੋਣੀ ਹੈ, ਜਿਹੜੀ ਇੱਥੇ ਸਾਡੀ 18,000। ਇੱਧਰ ਅੱਗੇ ਲਾਗੇ ਮੈਂ ਸੁਣਿਆ ਵੀ ਆ ਵੀ ਜਿਨ੍ਹਾਂ ਦੀ ਪੈਲੀਆਂ 100 ਕਿੱਲਾ, 150 ਕਿੱਲਾ ਨਾ, ਉਹਨਾਂ ਨੂੰ ਉਹ 15,000 ਚ ਵੀ, 14,000 ਚ ਵੀ, 16,000 ਚ ਵੀ ਵੱਢ ਕੇ ਦੇ ਦਿੰਦੇ। ਇੱਥੇ ਹੁੰਦਾ ਵੀ ਤੇਲ ਸਾੜਨਾ ਪੈਂਦਾ, ਦੂਰ ਜਾਣਾ ਪੈਂਦਾ, ਕਿਧਰੇ 5 ਕਿੱਲੇ ਆ, ਕਿਧਰੇ 4 ਕਿੱਲੇ ਆ, ਕਿਧਰੇ ਕਿੱਲਾ ਆ। ਅੱਛਾ, ਹੁਣ ਟਰੈਕਟਰ ਆ ਜਾਂਦਾ ਨਾ, ਤੇ ਮੈਂ ਤੁਹਾਨੂੰ ਉਹ ਇਹ ਵੀ ਦਿਖਾਊਂਗਾ। ਤੇ ਬਾਕੀ ਜਿਹੜੀ ਆ ਨਾ, ਉਹ ਜਿਹੜੇ ਇਹਨੂੰ ਲਿਪਣ ਵਾਲਾ ਉਹ ਕੰਮ ਆ। ਹੁਣ ਮੈਂ ਤੁਹਾਨੂੰ ਕਹਾਂ ਵੀ ਮੈਂ ਇਹ ਲਿਪ ਦੂੰਗਾ ਪਾਣੀ ਦੇ ਵਿੱਚ ਖੜਾ ਹੋ ਕੇ ਇਕੱਲਾ, ਮੇਰੇ ਕੋਲੋਂ ਤਾਂ ਲਿਪੀ ਨਹੀਂ ਜਾਣੀ ਹੈਗੀ। ਇਕੱਲੇ ਕੋਲੋਂ ਛੋਟੀ ਹੁੰਦੀ ਨਾ ਤਾਂ ਚਲੋ ਮੈਂ ਪਾਣੀ ਪੂਣੀ ਸਿੱਟ ਕੇ ਤੇ ਗੁਜ਼ਾਰਾ ਕਰ ਲੈਣਾ ਸੀ। ਇਹ ਹੁਣ ਦੋ ਧੜਾਂ ਆ ਤੇ ਮਜ਼ਦੂਰੀ ਤੇ ਇਹ ਕਰਾਉਣੀਆਂ ਆਪਾਂ। ਤੇ ਉਹਨਾਂ ਦੇ ਨਾਲ ਜਿਹੜਾ ਨਾ ਗੱਲਬਾਤ ਤੁਹਾਡੀ ਸਾਰੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਸੁਬਾਹ ਨੂੰ ਹੋਣਗੇ, ਤੇ ਫਿਰ ਆਪਾਂ ਰਲ ਕੇ ਕਰਾਂਗੇ। ਸਹੀ ਹੋ ਗਿਆ। ਲਓ ਜੀ, ਟਰੈਕਟਰ ਵਾਲਾ ਆ ਗਿਆ ਹੋਇਆ ਤੇ ਤੁਹਾਨੂੰ ਦਿਖਾਉਂਦੇ ਆ ਵੀ ਇਹ ਧਾੜ ਆ ਵੱਡੀ, ਤੇ ਮੈਂ ਵੱਡੀ ਲਾ ਬੈਠਿਆ, ਗਲਤੀ ਕਰ ਬੈਠਿਆ। ਉਹ ਰਾਸ਼ਦ ਨੇ ਮੈਨੂੰ ਹੁਣ ਦੱਸਿਆ ਵੀ ਤੂੰ ਦੋ ਧੜਾਂ ਇਹਦੀਆਂ ਬਣਾਉਂਦਾ ਚੰਗਾ ਰਹਿੰਦਾ ਪਾਣੀ, ਪਰ ਮੈਂ ਐਡੀ ਲੰਬੀ ਰੱਖਣੀ ਨਹੀਂ ਹੈ। ਇਹ ਦੇਖੋ ਤੁਸੀਂ, ਅੱਗੇ ਇਹਨੂੰ ਨਾ 3 ਚੱਕਰ ਲਾ ਦਈਏ ਨਾ, ਗੱਲ ਬਣ ਜਾਂਦੀ ਹੈ। ਲੇਕਿਨ ਇਹਨੂੰ ਅਸੀਂ ਹੁਣ 6-7 ਫੇਰੇ ਮਾਰਾਂਗੇ, ਇਹ ਫੇਰ ਜਿਹੜਾ ਨਿਜ਼ਾਮ ਇਹਦਾ ਨਾ ਸਹੀ ਹੋ।
ਹੋਰ ਜੀ ਰਾਸ਼ਦ, ठीक अस्सलाम वालेकुम। वालेकुम अस्सलाम। ਕੀ ਹਾਲ ਚਾਲ ਆ? ठीक ठाक। ਤਬੀਅਤਾਂ ਸਿਹਤਾਂ ਕਿੱਦਾਂ? शुक्र अल्लाह पाक का करम। ਰਾਣਾ ਰਾਸ਼ਦ ਸਾਹਿਬ ਆ ਜੀ, ਮੇਰੇ ਕਜ਼ਨ ਹੈ, ਰਿਸ਼ਤੇ ਦੇ ਵਿੱਚ ਪਤਰੇਰ ਲੱਗਦੇ ਆ ਅਸੀਂ, ਠੀਕ ਆ। ਅੱਗੇ ਜਿੱਦਾਂ ਕਿ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਕਿ ਸੌਂਤਲੀ ਵਾਲਾ ਅਸੀਂ ਉਧਰੋਂ ਚੜ੍ਹਦੇ ਪੰਜਾਬ ਤੋਂ ਉੱਠ ਕੇ ਆਏ ਹੋਏ ਆ। ਸਾਡਾ ਕੁਨਬਾ ਆ, ਸਾਡਾ ਟੱਬਰ ਆ, ਸਾਡਾ ਖਾਨਦਾਨ ਆ। ਇਹ ਵੀ ਜ਼ਿਮੀਂਦਾਰ ਆ, ਬਹੁਤ ਵਧੀਆ ਕਰਦੇ ਆ ਤੇ ਲੰਬਾ ਚੌੜਾ ਕਰਦੇ। ਮੈਂ ਤਾਂ ਛੋਟਾ ਕਰਦਾ ਨਾ, ਮੈਂ ਤਾਂ ਐਡਾ, ਇਹ ਵੱਡੇ ਜ਼ਿਮੀਂਦਾਰ ਵੀ ਆ। ਇਹਨਾਂ ਕੋਲੋਂ ਅੱਜ ਕੋਈ ਪੁੱਛਦੇ ਦੱਸਦੇ ਆਂ ਵੀ ਇਹ ਕੀ ਕਹਿੰਦੇ ਆ ਕਣਕ ਦੇ ਬਾਰੇ 'ਚ। ਹਾਂਜੀ ਰਾਸ਼ਦ ਭਾਈ, ਇਹ ਦੱਸੋ ਵੀ ਜਿਹੜਾ ਕਣਕ ਦਾ ਹਾਲ ਆ ਆਪਣੇ ਇੱਥੇ, ਤੁਸੀਂ ਇਹਦਾ ਕੀ ਮੁਸਤਕਬਲ ਦੇਖਦੇ ਆ ਜਾਂ ਕੀ ਇਹਦੀ ਉਹ ਆ? कणक का मुस्तकबिल फिलहाल तो नजर कोई नहीं आ रहा जी। अच्छा, पिछले साल लगाई सी 3850 रुपए तो लेके यकदम 3200 ते आया, 3200 ते 2800 ते आया, फिर दिल परेशान होया। इस बारी लगाई कि शायद कोई ठीक हो जाए काम। इस बारी 2230 रुपए ਨੂੰ ਅਸੀਂ ਕਣਕ ਪ੍ਰਾਪਤ ਕੀਤੀ ਹੈ। ਇੱਕ ਅੱਲਾ ਦਾ ਸ਼ੁਕਰ ਅੱਲਾ ਪਾਕ ਦਾ ਇੱਕ ਇਹ ਆ ਵੀ ਅੱਲਾ ਪਾਕ ਨੇ ਐਵਰੇਜ ਬੜੀ ਦਿੱਤੀ ਹੈ। ਅੱਛਾ, ਪਿਛਲੇ ਸਾਲਾਂ 'ਚ 35-40 ਮਣ ਦੀ ਐਵਰੇਜ ਆਉਂਦੀ ਸੀ, ਐਤਕੀ 55-60 ਮਣ ਦੀ ਐਵਰੇਜ ਆ ਰਹੀ। ਗੱਲ ਤਾਂ ਉਹ ਫਿਰ ਉਹ ਕਸਰ ਤਾਂ ਜਿਹੜੀ ਆ ਅੱਲਾ ਪਾਕ ਵੱਲੋਂ ਕੋਈ ਉਹ ਕੱਢਤੀ। ਨਾਲੇ ਉਹ ਗੱਲ ਹੈ ਵੀ ਤੁਸੀਂ ਇੱਕ ਗੱਲ ਕੀਤੀ ਆ 3200, ਪਿਛਲੀ ਵਾਰੀ ਵੀ 2500-2600 ਰੁਪਏ ਰੇਟ ਰਿਹਾ। ਪਹਿਲਾਂ ਇੱਕ ਵਾਰੀ ਵਿੱਚ ਨੂੰ ਝਟਕਾ ਲੱਗਿਆ, ਲੇਕਿਨ 25 ਇਸ ਤੋਂ ਬਾਅਦ ਤਾਂ 2000-2100, ਹੁਣ ਤਾਂ 2100 ਰੁਪਏ ਰੇਟ ਹੈ ਜੀ। ਹੁਣ 2100 ਨੂੰ ਵੀ ਅੱਜ ਕੋਈ ਨਹੀਂ ਹੈ। ਹਾਂ ਸਹੀ ਗੱਲ ਜੀ, ਅੱਲਾ ਪਾਕ ਤੇ ਬੜੇ ਰਾਜ਼ੀ। ਬਸ ਸਰਜੂ। ਹਾਂ ਹੈ, ਹਾਂ ਹਾਂ ਬਸ। ਲੋ ਮੈਂ ਕਹਿੰਦਾ ਨਿਜ਼ਾਮ ਜਿਹੜਾ ਨਾ ਚੱਲ ਹੀ ਜਾਊਗਾ। ਅੱਛਾ, ਤੁਸੀਂ ਗੱਲ ਕਰ ਰਹੇ ਸੀ, ਅੱਲਾ ਪਾਕ ਦਾ ਬੜਾ ਕਰਮ ਆ ਜੀ, ਬੜਾ ਹਾਂਜੀ। ਸ਼ੁਕਰ ਆ। ਅੱਲਾ ਪਾਕ ਨੇ ਬੜਾ ਕੁਝ ਦਿਆ ਆ। ਇਹਨੂੰ ਕਿਹਾ ਇਧਰੋਂ ਉੱਤੋਂ ਰਾਹ ਹੈਗਾ ਨਹੀਂ, ਹਾਂ ਆ ਇੱਥੋਂ ਰਾਹ ਹੈਗਾ ਵਿੱਚੋਂ ਵਿੱਚ ਹੀ। ਅੱਛਾ, ਤੇ ਬਾਕੀ ਹੈ ਜੀ ਜਿਹੜੀ ਗਵਰਨਮੈਂਟ ਵੱਲੋਂ ਸਾਨੂੰ ਕੋਈ ਉਹ ਨਹੀਂ ਹੈ ਕਿ ਰੇਟ ਦੀ ਕੋਈ ਨਾ ਕੋਈ ਕਨਫਰਮ ਰੇਟ ਹੋਇਆ ਨਾ। ਹੁਣ ਸਾਨੂੰ ਕੋਈ ਉਮੀਦ ਹੈ ਵੀ ਅੱਗੇ ਜਾ ਕੇ ਕਨਫਰਮ ਹੋਏਗਾ। ਅਸੀਂ ਤਾਂ ਨਾਲ ਦੀ ਨਾਲ ਕਣਕ ਵੇਚ ਦਿੱਤੀ, ਅਸੀਂ ਕੋਈ ਨਹੀਂ। ਨਹੀਂ ਤੁਹਾਨੂੰ ਕੋਈ ਇਦਾਂ ਲੱਗਦਾ ਆ ਵੀ ਇਹ ਕਣਕ ਦਾ ਰੇਟ ਵਧੂਗਾ ਇਸ ਵਾਰੀ? ਲੋਕ ਕਹਿੰਦੇ ਆ ਵੀ ਕੋਈ ਮਹੀਨਾ 2 ਮਹੀਨਿਆਂ ਬਾਅਦ ਨਹੀਂ, ਕੋਈ ਨਹੀਂ, ਸਾਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਕਿ ਕਣਕ ਦਾ ਰੇਟ बढ़ेगा। ਕਣਕ ਦਾ ਰੇਟ ਐਤਕੀ ਪਰੇਸ਼ਾਨ ਕੋਈ ਗੱਲ ਹੀ ਹੈ ਕਣਕ ਦੇ ਨਾਲ। ਓਏ ਇੱਥੇ ਲਾ ਦੇ ਫਿਰ। ਨਹੀਂ, ਕੋਈ ਨਹੀਂ, ਕੋਈ ਨਹੀਂ। ਅੱਛਾ, ਕਣਕ ਦਾ ਰੇਟ ਨਾ ਇਸ ਵਾਰੀ ਨਹੀਂ, ਸਾਨੂੰ ਨਹੀਂ, ਸਾਡੇ ਕੋਲ ਜ਼ੇਨ ਦੇ ਮੁਤਾਬਕ ਨਹੀਂ ਹੋਣਾ। ਲੋ ਜੀ, ਰਾਣਾ ਸਾਹਿਬ ਰਾਸ਼ਦ ਸਾਹਿਬ ਨੇ ਢੇਰੀ ਢਾਈ ਹੋਈ ਆ। ਉਹ ਕਹਿੰਦੇ ਆ ਵੀ, ਔਰ ਇਹ ਸੱਚੀ ਢਾਈ ਹੋਈ ਹੈ। ਸਾਡੇ ਇੱਥੇ ਹਾਲਾਤ ਬਹੁਤ ਬੁਰੇ ਆ, ਖਾਸ ਕਰਕੇ ਜ਼ਿਮੀਂਦਾਰ ਦੇ, ਜਿਹੜੇ ਕਣਕ ਦਾ ਜ਼ਿਮੀਂਦਾਰ ਆ ਨਾ, ਉਹਦੇ ਤਾਂ ਬਹੁਤ ਬੁਰੇ। ਵੀ 3200-3300 ਰੁਪਏ 'ਚ ਸਾਨੂੰ ਲਾਗਤ ਆਉਂਦੀ ਆ 1 ਕਿੱਲੇ ਦੀ। ਪਰ ਜਿਹੜਾ ਸਾਡੇ ਇੱਥੇ ਹਾਲਾਤ ਆ ਵੀ ਹੁਣ ਤੁਸੀਂ ਹਿਸਾਬ ਲਾ ਲਓ 21-2200 ਰੁਪਈਆ। ਬਾਕੀ ਇੱਕ ਗੱਲ ਇਹਨਾਂ ਦੀ ਮੈਨੂੰ ਬੜੀ ਪਸੰਦ ਆਈ ਆ ਵੀ ਇਸ ਦਫਾ ਮਾਲਕ ਨੇ, ਜੇ ਸਾਡੇ ਨਾਲ ਸਰਕਾਰਾਂ ਨੇ ਨਹੀਂ ਨਾ ਕੁਝ ਕੀਤਾ, ਤੇ ਮਾਲਕ ਨੇ ਵਾਕਈ ਬੜਾ ਤਾਵਨ ਕੀਤਾ। ਇਸ ਵਾਰੀ ਝਾੜ ਜਿਹੜਾ ਨਾ ਉਹ ਬੜਾ ਜ਼ਬਰਦਸਤ ਆ ਤੇ ਬੜਾ ਸੋਹਣਾ। ਠੀਕ ਆ ਜੀ, ਇਹ ਹੋ ਗਿਆ ਇੰਨਾ ਕਿ ਸਵੇਰ ਜਦੋਂ ਫਿਰ ਇਹਨੂੰ ਆ ਕੇ ਉਹ ਧੜਾਂ ਵਾਲੇ ਬੇਲੀ ਜਦੋਂ ਉਹ ਕੰਮ ਕਰਨਗੇ ਨਾ, ਫਿਰ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਹੋਣਗੇ, ਫਿਰ ਆਪਾਂ ਉਹਨਾਂ ਦੇ ਨਾਲ ਜਿਹੜਾ ਨਾ ਤੁਹਾਡੀ ਗੱਪਸ਼ਪ ਵੀ ਕਰਾਵਾਂਗੇ। ਆਓ ਚਲੋ। मैं कौन हूँ ना? हाँ, मैं कौन हूँ? चलो अस्सलाम वालेकुम जी। वालेकुम सलाम जी। की हाल है? ठीक ठाक। की नाम अपना? दानिश। अच्छा दानिश। अच्छा दानिश, ਇਹ ਕਿੰਨੇ ਕਰਸੇ ਤੋਂ ਕੰਮ ਕਰ ਰਹੇ ਆ ਤੁਸੀਂ ਧੜਾ ਲਿਪਣ ਦਾ? 4 ਸਾਲ ਹੋ ਗਏ। 3-4 ਸਾਲ ਹੋ ਗਏ। ਤੇ ਬਜ਼ੁਰਗ ਕਰਦੇ ਆ ਪਹਿਲੇ? ਹਾਂਜੀ। ਅੱਛਾ, ਇਹ ਸਿਰਫ ਇਹ ਕੰਮ ਰਹਿ ਗਿਆ ਜਿਹੜਾ ਪੁਰਾਣੇ ਕੰਮਾਂ ਚੋਂ ਬਾਕੀ ਆ, ਵਰਨਾ ਕੰਮ ਜਿਹੜੇ ਆ ਨਾ ਸਾਰੇ ਹਾਂਜੀ ਬਦਲ ਗਏ ਫਲਿਆਂ ਤੋਂ ਨਾ। ਹਾਂਜੀ। ਹੁਣ ਉਹ ਹਾਰਵੈਸਟਰਾਂ ਤੇ ਆ ਗਏ, ਪਰ ਤੂੜੀ ਧੜ ਲਿਪਣ ਵਾਲਾ ਕੰਮ ਜਿਹੜਾ ਵਾ ਨਾ ਉਹੀ ਪੁਰਾਣਾ ਹੀ ਆ। ਅੱਛਾ, ਇਹ ਧੜ ਕਿੰਨੀ ਕੁ ਤੂੜੀ ਦੀ ਹੈ ਹੋਣੀ ਤੁਹਾਡੇ ਖਿਆਲ 'ਚ? 50 ਮਣ ਹੈ ਜੀ ਇਹ 50 ਮਣ। ਹਾਂਜੀ। ਅੱਛਾ, ਤੁਸੀਂ ਇਹ ਕਿਸ ਤਰ੍ਹਾਂ ਲੈਣੇ ਆ ਇਹਦੀ? ਕਿੱਲੇ ਦੀ 30 ਕਿਲੋ ਹੈ ਜੀ ਮਜ਼ਦੂਰੀ। ਕਿੱਲੇ ਦੀ 30 ਕਿਲੋ ਬਣਾ ਕੇ ਲਿਪ ਕੇ ਬਣਾ ਕੇ ਤੇ ਲਿਪ ਕੇ। ਬੱਟੇ ਬੁੱਟੇ ਲਾ ਕੇ। ਠੀਕ ਹੈ। ਤੇ ਅੱਛਾ, ਵੈਸੇ ਹੁਣ ਜਿਸ ਤਰ੍ਹਾਂ ਕਣਕ ਦਾ ਰੇਟ ਘਟਿਆ ਵਾ, ਹਾਂਜੀ। ਤੇ ਤੁਹਾਨੂੰ ਵੀ ਤਾਂ ਨੁਕਸਾਨ ਹੋਇਆ ਹੈ? ਹਾਂਜੀ।
ਪਹਿਲੇ ਯਾਨੀ ਕਿ 30 ਕਿਲੋ ਕਣਕ ਜਿਹੜੀ ਆ ਉਹ ਕੋਈ 3000 ਦੇ ਗੇੜੇ ਚ ਹੁੰਦੀ ਸੀ ਹਾਂਜੀ 15 ਕਿਲੋ ਤੇ ਲਿਖਦੇ ਸੀ। ਹੈ। ਅੱਛਾ ਪਹਿਲੇ ਮਜ਼ਦੂਰੀ ਘੱਟ ਸੀ। ਮਜ਼ਦੂਰੀ ਪਹਿਲੇ 25 ਕਿਲੋ ਸੀ। ਅੱਛਾ 25 ਕਿਲੋ ਸੀ। ਨਹੀਂ ਯਾਰ ਉਹ ਤੂੰ ਥੋੜਾ ਹੀ ਜਿਹੜਾ ਨਾ ਇਹ ਜਿਹੜੀ ਨੁਕਸਾਨ ਤਾਂ ਹੋਇਆ ਨਾ। 25 ਕਿਲੋ ਪਹਿਲੇ 2500 ਦੀ ਸੀ, ਹੁਣ 15 ਕਿਲੋ ਜਿਹੜੀ ਆ ਨਾ, ਹੁਣ 30 ਕਿਲੋ ਜਿਹੜੀ ਆ ਉਹ 1500 ਦੀ ਆ। ਹਾਂਜੀ ਯਾਨੀ ਕਿ ਇਹ ਕਣਕ ਦੇ ਰੇਟ ਦਾ ਇਹਨਾਂ ਨੂੰ ਵੀ ਬਹੁਤ ਅਸਰ ਪਿਆ ਵਾ। ਅੱਛਾ ਇਹ ਕਿੰਨੀ ਕੁ ਦੇਰ ਚ ਅੱਛਾ ਇਹ ਧੜ ਬਣਾਈ ਵੀ ਤੁਸੀਂ ਆ? ਹਾਂਜੀ ਬਣਾਈ ਤੇ ਵੀ ਕਿੰਨਾ ਟਾਈਮ ਲੱਗਿਆ ਤੁਹਾਨੂੰ? ਕਿੰਨੇ ਬੰਦੇ ਸੀ? 2 ਜਣੇ ਸੀ ਅੱਬੂ। 2 ਜਣੇ ਸੀ। ਕਿੰਨੀ ਕੁ ਟਾਈਮ ਚ ਧੜ ਬਣਾਈ? ਤਕਰੀਬਨ ਇਹਨਾਂ ਦੋਨਾਂ ਤੇ ਲੱਗ ਗਿਆ 2 ਦਿਨ ਹੀ ਮੁਕੰਮਲ ਕਰੀ 2 ਦਿਨਾਂ ਚ? ਅੱਛਾ ਦੋਨੇ ਧੜਾਂ ਜਿਹੜੀਆਂ ਵਾ ਇਹ ਹੁਣ ਆ ਲਿਪਣ ਚ ਤੁਹਾਨੂੰ ਕਿੰਨਾ ਕੁ ਟਾਈਮ ਲੱਗੇਗਾ? ਘੰਟਾ ਲੱਗੇਗਾ ਇਹਦੇ ਹੈਂ? ਘੰਟਾ ਕਹਿੰਦੇ ਤੇ ਕੋਈ 2 ਘੰਟੇ। ਅੱਛਾ ਘੰਟਾ ਉਹਦੇ। ਅੱਛਾ ਹੁਣ ਇਹਦੇ ਤੇ ਕੀ ਕਰਨਾ? ਇਹ ਤੁਸੀਂ ਇਹ ਰੋੜੇ ਕਿਉਂ ਲਾਉਂਦੇ ਆ? ਇਹ ਥੱਲੇ ਪਾਣੀ ਨਹੀਂ ਪੈਂਦਾ ਜੀ ਜਦੋਂ ਰੋਕ ਪੜਦੀ ਨਾ ਗਾਰਾ ਬਣਾਉਣ ਵਾਸਤੇ। ਹਾਂ ਪਾਣੀ ਜਦੋਂ ਲੱਗਦਾ ਵਿੱਚ ਅੱਛਾ ਉਸ ਤੋਂ ਬਾਅਦ ਇਹਦੇ ਚ ਪਾਣੀ ਛੱਡੋਗੇ ਹਾਂਜੀ ਤੇ ਫਿਰ ਜਿਹੜਾ ਗਾਰਾ ਹੁੰਦਾ ਵਾ ਉਹਨੂੰ ਕਿਸ ਚੀਜ਼ ਨਾਲ ਸਿੱਟਦੇ ਆ ਉੱਪਰ? ਥੋੜੇ ਨਾਲ ਯਾਨੀ ਗਾਲ ਕੇ ਬਰੀਕ ਕਰਕੇ ਤੇ ਥਾਲੀਆਂ ਨਾਲ ਉੱਤੇ ਪਾਈ। ਥਾਲੀਆਂ ਨਾਲ ਸਿੱਟਦੇ ਆ? ਅੱਛਾ ਮਿਹਰਬਾਨੀ ਤੁਹਾਡੀ। ਉਮੀਦ ਆ ਕਿ ਸ਼ਾਮ ਤੱਕ ਅੱਜ ਨਿਬੜ ਜਾਏਗਾ ਕੰਮ ਇਹ? ਹਾਂਜੀ ਹੈਂ? ਬਿਲਕੁਲ। ਇਸ ਸੀਜ਼ਨ ਚ ਕਿੰਨੀਆਂ ਕੁ ਧੜਾਂ ਲਿਪੀਆਂ ਤੁਸੀਂ? ਤਕਰੀਬਨ 35 40 ਕਿੱਲੇ ਬਣਾਈਆਂ। 35 40 ਕਿੱਲਿਆਂ ਦੀਆਂ। ਠੀਕ ਆ। ਅਜੇ ਬਣਾ ਰਹੇ ਆ। ਅੱਛਾ ਬਣਾ ਰਹੇ ਆ। ਹਾਂਜੀ ਯਾਨੀ ਕਿ ਤਕਰੀਬਨ 60 70 ਕਿੱਲੇ ਹਾਂ ਇੰਨੇ ਬਣਾ ਜੀ ਇੰਨੇ 60 70 ਕਿੱਲੇ ਦੀ ਯਾਨੀ ਕਿ ਧੜਾਂ ਸੀਜ਼ਨ ਚ ਬਣਾ ਤੁਸੀਂ ਕਰ। ਹਾਂ ਹਾਂਜੀ ਚਲੋ ਯਾਨੀ ਕਿ ਕੋਈ 40 45 ਮਣ ਅੱਲਾ ਕਰੇ ਕਿ ਦਾਣੇ ਜਿਹੜੇ ਆ ਨਾ ਹਾਂਜੀ, ਬਿਲਕੁਲ। ਬਣ ਜਾਣਗੇ। ਮਾਸ਼ਾਅੱਲਾ ਬੜਾ ਅੱਛਾ ਕੰਮ ਹੈ। ਬੜੀ ਖੁਸ਼ੀ ਹੋਈ ਤੁਹਾਡੇ ਨਾਲ। ਹਾਂ ਮਿਹਨਤ ਕਰਦੇ ਆ ਆਪਣੀ। ਇਹ ਤਾਂ ਮੋਟੀ ਜੀ ਲਾਇਓ ਚੰਗੀ। ਮੋਟੀ ਲਾਵਾਂਗੇ। ਇਹ ਅੱਜ ਜਿਨ੍ਹਾਂ ਨੇ ਸਾਡੇ ਕੋਲ ਬਣਵਾਈਆਂ ਤਕਰੀਬਨ ਹਰ ਵਾਰੀ ਪਿਛਲੀ ਵਾਰ ਨਾਸਰ ਬਾਬੇ ਕਹਿੰਦੇ ਨੇ ਬਣਵਾਈ ਸੀ ਧਾੜ, ਉਹ ਜੇ ਉਵੇਂ ਪਈ ਗਲੀ ਪਈ ਸਾਰੀ। ਕਿਸੇ ਹੋਰ ਕੋ ਬਣਵਾਈ ਸੀ, ਐਤਕੀ ਫਿਰ ਸਾਨੂੰ ਹੀ ਲੈ ਗਿਆ। ਪਿਛਲੀ ਵਾਰੀ ਤਾਂ ਵੈਸੇ ਵੀ ਗਲੀਆਂ ਮੇਰੇ ਵਾਲੀ ਦੀ ਜਿਹੜੀ ਹੈ ਨਾ ਸਾਰੀ ਹੋ ਗਈ। ਨਹੀਂ ਤੁਹਾਡੀ ਤਾਂ ਧੜ ਵੈਸੇ ਕੁੱਤਿਆਂ ਨੇ ਪੱਟ ਪੁੱਟ ਦਿੱਤੀ ਸੀ ਪਹਿਲੇ। ਇਹਨੂੰ ਰਾਣਾ ਸਾਹਿਬ ਟਾਈਮ ਹੋ ਗਿਆ ਬੜਾ, ਪਾਣੀ ਲੱਗੇ ਨੂੰ ਕਣਕ ਨੂੰ 40 ਤੋਂ 45 ਦਿਨ ਹੋ ਗਏ ਵੀ। ਚੇਤਰ ਤੋਂ ਪਹਿਲਾਂ ਮੈਂ ਇਹਨੂੰ ਪਾਣੀ ਲਾਇਆ ਸੀ ਕਣਕ ਨੂੰ ਆਖਰੀ। ਇਹ ਹੁਣ ਧਾੜ ਵਾਸਤੇ ਨਾ ਇਹ ਹੁਣ ਫਿਰੂਗਾ ਜੀ। ਇਹਨੂੰ ਪਾਣੀ ਰਾਣਾ ਸਾਹਿਬ ਧਾੜ ਨੂੰ, ਤੇ ਫਿਰ ਉਸ ਤੋਂ ਬਾਅਦ ਇਹ ਫੋੜੇ ਨਾਲ ਨਾ ਉਹਨੂੰ ਕਰਨਗੇ ਚੰਗੀ ਤਰ੍ਹਾਂ ਮਿੱਟੀ ਬਰੀਕ ਕਰਕੇ ਨਾ। ਉਸ ਤੋਂ ਬਾਅਦ ਫਿਰ ਇਹਦੇ ਉੱਤੇ ਪਲੇਟਾਂ ਨਾਲ ਝੱਟ ਕੇ ਤੇ ਫਿਰ ਬਣ ਜਾਏਗਾ। ਮੈਂ ਵੀ ਝੱਟੂਗਾ। ਹਾਂ ਕੱਲ ਇੱਕ ਨਾ ਕਮੈਂਟ ਕਰਿਆ ਇੱਕ ਭਾਈ ਨੇ, ਕਹਿੰਦਾ ਯਾਰ ਤੂੰ ਕੰਮ ਕਿਉਂ ਨਹੀਂ ਕਰਦਾ, ਵੀ ਇਹ ਮੇਰੇ ਕੰਮ ਕਰਨ ਦਾ ਇੰਨਾ ਹੈ ਹੀ ਨਹੀਂ। ਕੀ ਖਿਆਲ ਆ ਲੈ ਵੀ ਇਹ ਮੇਰੇ ਕਰਨ ਦਾ, ਮੈਂ ਤਾਂ ਥੋੜਾ ਬਹੁਤਾ ਕਰ ਸਕਦਾ, ਬਸ ਪਾਣੀ ਛੱਡ ਲਿਆ ਤੇ ਇਹੋ ਜਿਹਾ ਨਿਜ਼ਾਮ ਹੈ। ਲਓ ਜੀ ਰਾਣਾ ਸਾਹਿਬ ਹੁਣ ਪਾਣੀ ਝੱਟਦੇ ਆ। ਇਹ ਗੱਲ ਵੇ ਜਰਾ।
ਲਓ ਜੀ, ਹਾਂਜੀ, ਹਾੜੀ ਤੋਂ ਪਹਿਲਾਂ ਨਾ ਹਾੜੀ ਕੁੰਜੀ ਗਈ। ਹਾੜੀ ਆਣ 'ਚ ਹਜੇ ਵੇਲਾ, ਪਰ ਉਹ ਹਾੜੀ ਕੁੰਜੀ ਗਈ। ਕਣਕ ਵੀ ਘਰੇ ਪਹੁੰਚ ਗਈ, ਧੜਾਂ ਵੀ ਲਿਪੀਆਂ ਗਈਆਂ। ਕਹਿੰਦੇ ਆ ਵੀ ਕੰਮ ਜੇ ਕਰਨਾ ਹੋਵੇ ਨਾ, ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਹੈ। ਦੋਵੇਂ ਤਰ੍ਹਾਂ ਦਾ ਘਾਟਾ ਨਹੀਂ ਹੈਗਾ, ਨਾ ਘਾਟਾ ਰਿਜ਼ਕ ਦਾ, ਨਾ ਘਾਟਾ ਕੰਮ ਲੱਭਣ ਦਾ। ਹੁਣ ਆ ਜਿਹੜੇ ਵੀਰ ਭਰਾ ਇਹ ਧਾੜ ਲਿਪਦੇ ਆ, ਇਹ ਕਿਹੜਾ ਸੌਖਾ ਕੰਮ ਆ, ਕੰਮ ਕਰਨਾ ਪੈਂਦਾ। ਤੇ ਇਹ ਕੰਮ ਜਿਹੜਾ ਆ ਇਹ ਕਾਰਾਗਰੀ ਆ, ਇੱਕ ਬੜੀ ਧਾੜ ਲਿਪਣਾ ਇੱਕ ਬੜਾ ਫਨ ਆ। ਭਾਵੇਂ ਇਹ ਕੰਮ ਔਖਾ ਨਾ ਹੋਵੇ, ਕੰਮ ਸੌਖਾ, ਲੇਕਿਨ ਜਿਹੜੀ ਧਾੜ ਪਹਿਲੇ ਬਣਾਣੀ ਆ ਨਾ, ਵੀ ਧਾੜ ਨੂੰ ਜਿਹੜਾ ਕੁੰਜੜਾ ਲਤਾੜਨਾ, ਉਹ ਬੜੀ ਇੱਕ ਫਨਕਾਰੀ ਦੀ ਗੱਲ ਆ। ਤੂੜੀ ਤਾਂ ਐਡੀ ਲੰਬੀ ਲੰਬੀ ਖਿਲਰੀ ਪਈ ਹੁੰਦੀ ਆ, ਉਹਨੂੰ ਤਰੇਂਗਲਾਂ ਦੇ ਨਾਲ ਨੇੜੇ ਕਰਨਾ, ਉਹਨੂੰ ਲਤਾੜਨਾ, ਤੇ ਉਸ ਤੋਂ ਬਾਅਦ ਫਿਰ ਹੁਣ ਆ ਇਹਦੇ ਉੱਤੇ ਜਿਹੜੀ ਆ ਮਿੱਟੀ ਪਾਣੀ ਆ ਨਾ, ਕੁਝ ਲੋਕ ਬਸ ਥੋੜੀ ਥੋੜੀ ਮਿੱਟੀ ਪਾ ਕੇ ਚਲੇ ਜਾਂਦੇ ਆ, ਪਰ ਆ ਬੰਦਿਆਂ ਨੇ ਕੰਮ ਜਿਹੜਾ ਆ ਬੜਾ ਸੋਹਣਾ ਕੀਤਾ। ਉਹ ਗੱਲ ਉਹਨਾਂ ਨਾਲ ਮੈਂ ਤੁਹਾਡੀ ਕਰਾਣੀ ਸੀਗੀ, ਪਰ ਉਹ ਉੱਥੇ ਨਾ ਉਹ ਮਾਈਆਂ ਬੀਬੀਆਂ ਭੈਣਾਂ ਸੀਗੀਆਂ ਉਹਦੇ ਨਾਲ। ਤੇ ਜੇ ਚਾਚਾ ਮਕਬੂਲ ਹੁੰਦਾ ਨਾ, ਮੇਰਾ ਦਿਲ ਸੀ ਕਿ ਇਹ ਜਿਹਨੇ ਇਹ ਧੜਾ ਲਿਪੀਆਂ ਨਾ, ਉਹ ਮੇਰੇ ਬਾਪੂ ਦਾ ਨਾਮ ਵੀ ਮਕਬੂਲ ਆ, ਤੇ ਉਹਦਾ ਨਾਮ ਵੀ ਜਿਹਨੇ ਇਹ ਲਿਪੀਆਂ ਨਾ, ਉਹਦਾ ਨਾਮ ਵੀ ਮਕਬੂਲ ਹੈਗਾ ਆ। ਉਹ ਤੁਹਾਡੇ ਨਾਲ ਗੱਲ ਜ਼ਰੂਰ ਕਰਾਣੀ ਸੀਗੀ। ਤੇ ਅੱਜ ਮੇਰੇ ਨਾਲ ਮੇਰੀ ਧੀ ਰਾਣੀ ਵੀ ਆਈ ਹੋਈ ਆ, ਰਿਹਾਬ। ਹੈਲੋ ਰਿਹਾਬ, ਕੀ ਕਰਦੀ ਪਈ ਆ? ਕੀ ਕਰਦੀ ਆ? ਅੱਛਾ, ਵਾਹ ਜੀ ਵਾਹ। ਅੱਛਾ, ਇਹ ਮੇਰੀ ਜੀ ਧੀ ਰਾਣੀ ਆ। ਇੱਧਰ ਨੂੰ ਆ ਜਾ, ਇੱਥੇ ਲੈ। ਇੱਥੇ ਬਾਜ ਖੜੀ ਹੋ ਜਾ, ਇੱਥੇ ਬਾਜ ਸਹੀ ਨਹੀਂ ਆ ਰਹੀ ਹੋਣੀ ਆ। ਹੈ ਉੱਧਰ ਚੱਲ। ਆ ਹੈਗੀ ਆ ਜੀ ਮੇਰੀ ਧੀ ਰਾਣੀ ਰਿਹਾਬ। ਹੈ ਬਾਏ ਬਾਏ ਕਰ ਦੇ। ਲਓ ਜੀ, ਪੰਜਾਬੀ ਜਿੱਥੇ ਵੀ ਕੋਈ ਵਸਦਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਆ, ਅੱਜ ਦੀ ਵੀਡੀਓ ਦਾ ਅਸੀਂ ਇੱਥੇ ਇਖਤਤਾਮ ਕਰਾਂਗੇ। ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ, ਮੇਰਾ ਹੱਥ ਵਿਹਲਾ ਕੋਈ ਨਹੀਂ। ਰਿਹਾਬ ਬਾਏ ਬਾਏ ਕਰ ਦੇ।